Viewers, welcome back in our program. लीडर साहब जून 84 ਦੇ ਘੱਲੂਘਾਰੇ ਤੋਂ ਬਾਅਦ ਹੁਣ ਆਪਾਂ ਜਿਹੜਾ ਅੱਜ ਦਾ ਅਹਿਮ ਇਸ਼ੂ ਹੈ ਉਸ ਬਾਰੇ ਗੱਲਬਾਤ ਕਰਾਂਗੇ। ਲੀਡਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ ਇਹਨਾਂ 34 ਸਾਲਾਂ 'ਚ ਬਹੁਤ ਕੁਝ ਵਾਪਰਿਆ ਜੀ। ਪੰਜਾਬ ਦੇ 2.5 ਦਰਿਆਵਾਂ ਸਤਲੁਜ, ਬਿਆਸ, ਰਾਵੀ ਦੇ ਨਾਲ ਇੱਕ ਵੱਡਾ ਦਰਿਆ ਸਿੱਖ ਜਵਾਨੀ ਦੇ ਲਹੂ ਦਾ ਵਗਿਆ ਜੀ। 1.5 ਲੱਖ ਤੋਂ ਜ਼ਿਆਦਾ ਰਫਲੀ, ਕਿਉਂਕਿ ਮਾਰਨ ਵਾਲੇ ਕੋਈ ਸਮਾਧਾਂ ਜਾਂ ਕਬਰਾਂ ਨਹੀਂ ਬਣਾਉਂਦੇ ਕਿ ਤੁਸੀਂ ਉਹਨਾਂ ਦੀ ਗਿਣਤੀ ਕਰੋ। ਸੋ ਇੱਕ ਅੰਦਾਜ਼ੇ ਮੁਤਾਬਕ 1.5 ਲੱਖ ਤੋਂ ਜ਼ਿਆਦਾ ਜਿਹੜੀਆਂ ਸ਼ਹੀਦੀਆਂ ਹੋਈਆਂ ਪੰਜਾਬ ਦੇ ਵਿੱਚ। ਕਿੰਨੀ ਬਰਬਾਦੀ ਉਹ ਡਰੱਗ ਵਾਰਫੇਅਰ ਦੇ ਨਾਲ ਹੋਏ, ਕਿਸਾਨਾਂ ਨੂੰ ਡਿਪਰਾਈਵ ਕਰਕੇ ਹੋਏ, ਔਰ ਸਾਰਾ ਕਲਚਰ ਜਿਹੜਾ ਤਹਿਜ਼ੀਬ ਨੂੰ ਬਿਲਕੁਲ ਪੁੱਠਾ ਗੇੜਾ ਦੇਣ ਦਾ ਲੱਚਰ ਪਾਉਣਾ, ਜਿਹਦਾ ਨਤੀਜਾ ਗੈਂਗਸਟਰ ਕਲਚਰ ਜੀ। ਔਰ ਅੱਜ ਹੁਣ ਇਹ ਹੋ ਰਿਹਾ ਜੀ। ਇੱਕ ਜ਼ਮਾਨੇ 'ਚ ਮਾਫੀਆ ਬੰਬੇ 'ਚ ਸੀ, ਹੁਣ ਪੰਜਾਬ ਦੇ ਵਿੱਚ ਵੀ ਉਹ ਜਿਹੜਾ ਹੈ ਉਹ ਸਿੰਗਰਸ ਨੂੰ, ਦੂਜਿਆਂ ਨੂੰ ਧਮਕੀਆਂ ਦੇ ਰਹੇ ਨੇ ਦੂਜੇ। ਕਦੇ ਇਹਨਾਂ ਨੂੰ ਪੁੱਛੋ ਵੀ ਇਹ ਸਭ ਕਲਚਰ ਕਿਹਨੇ ਕ੍ਰੀਏਟ ਕੀਤਾ ਜੀ। ਔਰ ਇਹ ਵੱਖਰੀ ਗੱਲ ਹੈ ਵੀ ਉਹੀ ਜਿਹੜੇ ਤੁਸੀਂ ਕ੍ਰੀਏਟ ਕਰਦੇ ਹੋ, ਜਿਹੜਾ ਟੋਏ ਤੁਸੀਂ ਪੁੱਟਦੇ ਹੋ, ਫਿਰ ਕਈ ਵਾਰ ਤੁਸੀਂ ਆਪ ਵੀ ਉਸ ਦੇ ਵਿੱਚ ਡਿੱਗਦੇ ਹੋ। ਔਰ ਇਸ 34ਵੀਂ ਦੁਖਦ ਯਾਦ ਘੱਲੂਘਾਰੇ ਦੀ ਤੱਕ ਪਹੁੰਚਦੇ ਹਾਂ ਅਸੀਂ ਜਿਹੜੀਆਂ ਘਟਨਾਵਾਂ ਪਿਛਲੇ ਦਿਨਾਂ ਦੇ ਵਿੱਚ ਦੇਖੀਆਂ, ਜਿਨ੍ਹਾਂ ਦੇ ਵਿੱਚ ਕਿਵੇਂ ਗਗਨਦੀਪ ਸਿੰਘ, ਜਿਹਨੇ ਕਿ ਇੱਕ ਮੁਸਲਮਾਨ ਨੌਜਵਾਨ ਬੱਚੇ ਨੂੰ ਆਪਣੀ ਡਿਊਟੀ ਨਿਭਾਉਂਦਿਆਂ ਛਾਤੀ ਨਾਲ ਚਪਕਾ ਕੇ ਲਿੰਚ ਕਰਨ ਵਾਲੀ ਭੀੜ ਚੋਂ ਕੱਢਿਆ, ਕਿਵੇਂ ਉਹ ਉਹਨਾਂ ਦਾ ਪਰਿਵਾਰ ਧਮਕੀਆਂ ਦਾ ਸ਼ਿਕਾਰ, ਉਸ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ। ਔਰ ਇਸੇ ਤਰ੍ਹਾਂ ਯੂਪੀ ਦੀ ਘਟਨਾ ਵਾਪਰੀ ਪਿਛਲੇ ਸਾਰੇ 'ਚ। ਪਰ ਜਿਹੜੀ ਗੱਲ ਅਜੇ ਵੀ ਅੱਜ ਵੀ ਇਸ ਦੇ ਬਾਰੇ ਬਹੁਤ ਘੱਟ ਜਾਣਕਾਰੀ ਬਾਹਰ ਆ ਰਹੀ ਹੈ, ਕਿਉਂਕਿ ਜਿੰਨੀ ਕੁ ਆ ਰਹੀ ਹੈ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਵੀ ਕਵਰ ਅਪ ਵੀ ਚੱਲ ਰਿਹਾ। ਸ਼ਿਲੋਂਗ ਅਸੀਂ ਲਾਸਟ ਸੈਗਮੈਂਟ ਥਰਸਡੇ ਦਾ ਕੀਤਾ ਸੀ, ਉਦੋਂ ਸਾਡੇ ਕੋਲ ਥੋੜੀ ਜਾਣਕਾਰੀ ਸੀ, ਲੇਕਿਨ ਜਿੰਨਾ ਕੁ ਵੀ ਅਸੀਂ ਅੰਦਾਜ਼ੇ ਜੇ ਨਾਲ ਜਾਂ ਉਸ ਸਾਰੇ 'ਚੋਂ ਜਿੰਨਾ ਕੁ ਬਣ ਸਕਦਾ ਸੀ, ਬਹੁਤ ਕੁਝ ਉਸੇ ਲਾਈਨ ਤੇ ਹੀ ਸਾਹਮਣੇ ਆਇਆ। ਕੋਈ ਇਹ ਨਹੀਂ ਹੈ ਕਿ ਅਸੀਂ ਕੋਈ ਐਗਜ਼ੈਜਰੇਟ ਕੀਤਾ ਸੀ, ਲੇਕਿਨ ਮੈਨੂੰ ਇਹ ਲੱਗ ਰਿਹਾ ਵੀ ਜਿਵੇਂ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਹਮਲੇ ਤੋਂ ਬਾਅਦ ਅਕਾਲ ਤਖਤ ਦਾ ਜਿਹੜਾ ਉਸ ਵੇਲੇ ਦਾ ਸਰਕਾਰੀ ਕਿਸਮ ਦਾ ਡਰਾਕਲ ਜਥੇਦਾਰ ਸੀ ਗਿਆਨੀ ਕਿਰਪਾਲ ਸਿੰਘ, ਉਹ ਪ੍ਰਕਰਮਾਂ 'ਚ ਖਲੋ ਕੇ ਕਹਿ ਰਿਹਾ ਸੀ ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ। ਯਾਨੀ ਇਹ ਕਹਿਣਾ ਵੀ ਅਕਾਲ ਤਖਤ ਸਾਹਿਬ ਦਾ ਜ਼ਿਕਰ ਹੀ ਨਾ ਕਰੋ ਕਿ ਕਮਰਾ ਜਿੱਥੇ ਮਹਾਰਾਜ ਦਾ ਵਾਪਸ ਆ ਕੇ ਸੁਖਾਸਨ ਹੁੰਦਾ ਹੈ ਉਹ ਠੀਕ ਹੈ। ਹਾਲਾਂਕਿ ਦੋਨੋਂ ਹੀ ਝੂਠ ਸੀ। ਜਦੋਂ ਅਕਾਲ ਤਖਤ ਹੀ ਖੰਡਰਾਤ ਬਣ ਗਿਆ ਤੇ ਉਹ ਕੋਠਾ ਸਾਹਿਬ ਕੋਈ ਸੈਪਰੇਟ ਤਾਂ ਨਹੀਂ ਸੀ। ਇਸੇ ਤਰ੍ਹਾਂ ਤੋਸ਼ੇਖਾਨੇ ਦੀ ਤਬਾਹੀ ਸਾਡੇ ਸਾਹਮਣੇ ਹੈ ਕਿ ਕਿਵੇਂ ਉੱਥੇ ਲੁੱਟ ਵੀ ਮਚੀ, 9 ਲੱਖਾਂ ਹਾਰ ਵੀ ਔਰ ਦੂਸਰੀਆਂ ਚੀਜ਼ਾਂ ਵੀ ਹੋਈਆਂ। ਸੋ ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਕੁਝ ਮੇਘਾਲਿਆ ਦੇ ਸ਼ਿਲੌਂਗ ਦੇ ਵਿੱਚ ਚੱਲ ਰਿਹਾ ਹੈ, ਹਾਲਾਂਕਿ ਹੁਣ ਜਿੰਨੇ ਬਿਆਨ ਜਿਹੜੀ ਇੱਕ 4 ਮੈਂਬਰੀ ਸਰਕਾਰੀ ਟੀਮ ਅਮਰਿੰਦਰ ਨੇ ਭੇਜੀ, ਉਹ ਵੀ ਕਹਿ ਰਹੇ ਨੇ ਗੁਰਦੁਆਰੇ ਦਾ ਕੋਈ ਨੁਕਸਾਨ ਨਹੀਂ ਹੋਇਆ। ਮਨਜੀਤ ਸਿੰਘ ਜੀ ਕੇ ਜਾਂ ਦਿੱਲੀ ਕਮੇਟੀ ਵਾਲੇ ਜਿਹੜੇ ਪਹਿਲਾਂ ਪਹੁੰਚੇ, ਔਰ ਮੈਂ ਸਮਝਦਾ ਵੀ ਅਸੀਂ ਐਪਰੀਸ਼ੀਏਟ ਕਰਦੇ ਹਾਂ ਵੀ ਘੱਟੋ ਘੱਟ ਉਹਨਾਂ ਗਰੀਬ ਸਿੱਖਾਂ ਦੇ ਲਈ ਇੰਨੀ ਕੁ ਦਰਦ, ਭਾਵੇਂ ਉਹ ਪੰਜਾਬ ਸਰਕਾਰ ਨੇ ਇਹ ਦੇਖਦਿਆਂ ਹੋਇਆ ਕਿ ਵੀ ਇਸ ਦਾ ਇੰਪੈਕਟ ਪੰਜਾਬ 'ਚ ਕੀ ਹੋਏਗਾ ਜਾਂ ਦੂਜਾ, ਲੇਕਿਨ ਫਿਰ ਵੀ ਅਸੀਂ ਐਪਰੀਸ਼ੀਏਟ ਕਰਦੇ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਕਿਤੇ ਨਾ ਕਿਤੇ, ਹਾਲਾਂਕਿ ਠੀਕ ਹੈ ਜੀ ਸੋਸ਼ਲ ਮੀਡੀਆ ਬੰਦ ਹੈ, ਅਫਵਾਹਾਂ ਨੇ, ਠੀਕ ਹੈ ਕੋਈ ਜਿਹੜਾ ਉਹ ਮਾਰਿਆ ਨਹੀਂ ਗਿਆ ਜਾਂ ਦੂਜੇ, ਲੇਕਿਨ ਇਹ ਕਹਿ ਦੇਣਾ ਕਿ ਜੀ ਗੁਰਦੁਆਰਾ ਸਾਹਿਬ ਨੂੰ ਨਹੀਂ ਕੁਝ ਹੋਇਆ। ਫਿਰ ਬਾਅਦ 'ਚ ਮੈਂ ਕਿਤੇ ਹੋਰ ਦੇਖਿਆ ਉੱਥੇ ਹੈ ਜੀ ਜਿਹੜਾ ਇੱਕ ਸਕੂਲ ਅੰਡਰ ਕੰਸਟਰਕਸ਼ਨ ਸੀ ਉਹਨੂੰ ਸਾੜਿਆ ਗਿਆ। ਹੁਣ ਜ਼ਾਹਿਰ ਹੈ ਵੀ ਅਸੀਂ ਜਦੋਂ, ਔਰ ਪ੍ਰਾਪਰਟੀ ਦਾ ਵੀ ਕਿਤੇ ਨਾ ਕਿਤੇ ਜ਼ਿਕਰ ਆ ਰਿਹਾ ਕਿ ਵੀ ਜੀ ਘਰ ਸਾੜੇ ਗਏ ਨੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ 50-60 ਨੌਜਵਾਨ ਜਿਹੜੇ ਉਹਨਾਂ ਦੇ, ਔਰ ਇਹਦੇ 'ਚ ਈਵਨ ਜੇ ਟ੍ਰਿਬਿਊਨ ਵਾਲੇ ਦਾ ਐਡੀਟੋਰੀਅਲ ਇਹਦੇ ਤੇ ਲਿਖਦਾ ਸ਼ਿਲੋਂਗਸ ਨਾਈਟ ਆਫ ਅਰਸਨ, ਅਗਜ਼ਨੀ ਦੀ ਰਾਤ, ਔਰ ਨੀਡ ਟੂ ਇੰਟਰਪਟ ਦਾ ਨੈਰੇਟਿਵ ਅਗੇਂਸਟ ਆਊਟਸਾਈਡਰਸ। ਹੁਣ ਜਦੋਂ ਅਸੀਂ ਸ਼ਿਲੋਂਗਸ ਨਾਈਟ ਆਫ ਅਰਸਨ ਦੀ ਗੱਲ ਕਰਦੇ ਹਾਂ, ਜਦੋਂ ਮੈਂ ਇਹ ਟਾਈਟਲ ਹੀ ਦੇਖਿਆ ਤੇ ਮੇਰੇ ਸਾਹਮਣੇ ਜਿਹੜੀ ਸਿਕਸ ਇਨ ਹਿਸਟਰੀ ਕਿਤਾਬ ਸੰਗਤ ਸਿੰਘ ਨੇ ਲਿਖੀ, ਉਹਨੇ ਜਦੋਂ ਨਵੰਬਰ 84 ਦੇ ਨਾਲ ਸੰਬੰਧਿਤ ਚੈਪਟਰ ਡਿਸਕਸ ਕੀਤੇ ਤੇ ਉਹਨੇ ਉਹਨਾਂ ਦਾ ਟਾਈਟਲ ਦਿੱਤਾ ਸੀ ਨਾਈਟਸ ਆਫ ਲੌਂਗ ਨਾਈਵਸ, ਕਿ ਲੰਬੇ ਛੁਰਿਆਂ ਦੀਆਂ, ਲੰਬੇ ਚਾਕੂਆਂ ਦੀਆਂ ਰਾਤਾਂ। ਸੋ ਹੁਣ ਭਾਵੇਂ ਇੱਕ ਰਾਤ ਇੰਟੈਂਸ, ਔਰ ਇੱਕ ਰਾਤ ਨਹੀਂ ਹੈ, ਇਹ ਆਲਮੋਸਟ 3 ਦਿਨ ਜਦੋਂ ਤੱਕ ਬਾਅਦ 'ਚ ਫੌਜ ਆਈ ਔਰ ਫਲੈਗ ਮਾਰਚ ਹੋਇਆ। ਹੁਣ ਠੀਕ ਹੈ, ਔਰ ਕਿੰਨੀਆਂ ਫੈਮਿਲੀ ਜਿਹੜੀਆਂ ਨੇ ਉਹ ਘਰਾਂ ਚੋਂ ਲਿਜਾ ਕੇ ਕੈਂਟੋਨਮੈਂਟ 'ਚ ਨੇ, ਕਿੰਨੀਆਂ ਨੇ, ਕੀ ਡੈਮੇਜ ਹੈ ਔਰ ਫਿਊਚਰ, ਇਹਦੇ ਬਾਰੇ ਸਾਰੇ ਜਿਹੜੇ ਨੇ ਉਹ ਬਿਲਕੁਲ ਲਾਸ ਆਫ ਪ੍ਰਾਪਰਟੀ ਦੀ ਗੱਲ ਨਹੀਂ ਕਰ ਰਹੇ ਕਿ ਜੀ ਉਹਦਾ ਕੋਈ ਰਿਐਕਸ਼ਨ ਨਾ ਹੋਏ,
ਸੋ ਜਿਹਦੇ ਤੋਂ ਮੈਨੂੰ ਇਹ ਕਵਰ ਅਪ ਲੱਗਾ ਔਰ ਮੈਨੂੰ ਤੋਸ਼ਾਖਾਨਾ ਠੀਕ ਹੈ, ਕੋਟਾ ਸਾਹਿਬ ਠੀਕ ਹੈ ਵਾਲੀ ਗੱਲ, ਪਰ ਇਸ ਦੇ ਵਿੱਚ ਕੋਈ ਐਡਮਿਨਿਸਟ੍ਰੇਸ਼ਨ ਦਾ ਜਾਂ ਦੂਜੇ ਦਾ ਉਹ ਜਿਹੜੇ 50-60 ਸਿੱਖ ਨੌਜਵਾਨ ਜਿਨ੍ਹਾਂ ਨੇ ਸਾਰੀ ਰਾਤ ਜਾਗ ਕੇ ਉਹ ਆਪਣੇ ਰਵਾਇਤੀ ਹਥਿਆਰਾਂ ਦੇ ਨਾਲ ਉਹਨਾਂ ਨੇ ਪਹਿਰਾ ਦਿੱਤਾ ਹੈ, ਉਹਨਾਂ ਨੇ ਪ੍ਰੋਟੈਕਟ ਕੀਤਾ ਹੈ। ਸੋ ਕੁੱਲ ਮਿਲਾ ਕੇ ਇਸ ਸਾਰੇ ਨੂੰ ਕੌਣ ਇੰਜੀਨੀਅਰ ਕਰ ਰਿਹਾ? ਹਾਲਾਂਕਿ ਸਾਡੇ ਕੁਝ ਜਿਹੜੇ ਦਰਸ਼ਕ ਨੇ ਜਾਗਰੂਕ, ਉਹਨਾਂ ਨੇ ਸਾਨੂੰ ਲਿਖਿਆ ਕਿ ਜੀ ਤੁਸੀਂ ਹਰ ਚੀਜ਼ ਨਾ ਹਿੰਦੂ ਤਵੀ ਖਾਤੇ 'ਚ ਪਾਓ, ਇਹਦੇ 'ਚ ਤਾਂ ਕ੍ਰਿਸਚੀਅਨ ਮੈਜੋਰਿਟੀ ਨੇ, ਉਹਦੇ 'ਚ 75% ਤੋਂ ਜ਼ਿਆਦਾ ਕ੍ਰਿਸਚੀਅਨ ਹੈ ਔਰ ਉਹਨਾਂ ਦੀ ਜਿਹੜੀ ਖਾਸ ਤੌਰ ਤੇ ਜਿਹੜਾ ਉਹਨਾਂ ਦਾ ਖਾਸੀ ਟ੍ਰਾਈਬ ਹੈ ਜਿਹੜੇ ਕਿ ਕਨਵਰਟ ਨੇ ਕ੍ਰਿਸਚੀਅਨਿਟੀ 'ਚ, ਹੁਣ ਜਿਹੜਾ ਚੀਫ ਮਿਨਿਸਟਰ ਬਣਿਆ ਉਹ ਵੀ ਖਾਸੀ ਟ੍ਰਾਈਬ ਦਾ, ਔਰ ਉੱਥੇ ਚੱਲ ਰਿਹਾ ਵੀ ਉਹ ਲੋਕ ਜਿਹੜੇ ਨੇ ਉਹ ਘਬਰਾਉਂਦੇ ਨੇ ਕਿ ਉਹਨਾਂ ਦੀ ਮਾਈਨੋਰਿਟੀ ਹੋ ਰਹੀ ਹੈ, ਔਰ ਉਹਨਾਂ ਨੇ ਪਹਿਲਾਂ ਬਿਹਾਰੀਆਂ ਦੇ ਖਿਲਾਫ ਵੀ ਕੀਤਾ, ਬੰਗਾਲੀਆਂ ਦੇ ਵੀ ਕੀਤਾ। ਹਾਲਾਂਕਿ ਇਹ ਸਾਰੀ ਗੱਲ ਗਲਤ ਨਹੀਂ ਹੈ, ਪਰ ਇਹਦੇ 'ਚ ਇਹ ਦੇਖਣ ਵਾਲੀ ਗੱਲ ਹੈ। ਔਰ ਜਿਹੜੀ ਈਵਨ ਜਿਹੜਾ ਟ੍ਰਿਬਿਊਨ ਨੇ ਵੀ ਜਦੋਂ ਇਸ ਸ਼ਿਲੋਂਗਸ ਨਾਈਟ ਆਫ ਅਰਸਨ ਦੀ ਗੱਲ ਕੀਤੀ ਤੇ ਉਹਦੇ 'ਚ ਉਹਨੇ ਜਿਹੜੀ ਐਂਡ 'ਚ ਜਾ ਕੇ ਕਿਹਾ ਕਿ ਵੀ ਇਹ ਜਿਹੜੀ ਅਲਟੀਮੇਟਲੀ ਇਹ ਸਾਰਾ ਪਾਰਟ ਹੈ, the incident was restricted to a small part of Shillong but points to the warped political narrative that encourages victimization of the outsider rather than diligently address the region's broken social plumbing। ਹੁਣ ਜਿਹੜੀ ਬੀਜੇਪੀ 7 ਚੋਂ 6 ਸਟੇਟਾਂ 'ਚ ਪਾਵਰ 'ਚ ਆਈ, ਇਹਨਾਂ ਨੇ ਸੋ ਕਾਲਡ ਜਿਹਦਾ ਨਾਂ ਇਹਨਾਂ ਨੇ ਸੋਸ਼ਲ ਇੰਜੀਨੀਅਰਿੰਗ ਦਾ ਨਾਂ ਦਿੱਤਾ ਹੋਇਆ ਹੈ ਕਿ ਵੀ ਉਹਨੇ ਇਹਦੇ ਨਾਲ ਇਹ ਸਾਰੇ ਨੂੰ, ਔਰ ਇਹਦੇ 'ਚ ਉਹਨੇ ਮੈਂਸ਼ਨ ਕੀਤਾ ਹੈ ਦ ਸਟਿਲ ਅੰਡਰ ਰੈਪਸ ਨਾਗਾ ਅਕੋਰਡ ਵੀ ਇੱਕ ਫੀਅਰ ਪੈਦਾ ਕਰ ਰਿਹਾ। ਦ ਐਕਸਪੈਕਟੇਸ਼ਨਸ ਆਫ ਦ ਪੀਪਲ ਫਰੋਮ ਦ ਮੋਦੀ ਡਿਸਪੈਂਸੇਸ਼ਨ ਆਫਟਰ ਇਟ ਰੀ-ਕ੍ਰਿਸਚਨਡ ਦ ਲੁੱਕ ਈਸਟ ਪਾਲਿਸੀ ਟੂ ਐਕਟ ਈਸਟ have remained unmet on the crucial livelihood benchmark. In this tinderbox of unmet expectations and growing resentment, a minor eve-teasing incident set off the latest round of violence against outsiders. कि उन्होंने जड़ा एक पासे इनिया होप्स लुक ईस्ट ये वो क्रिएट कर देती हैं, कास्ट बेस्ड इंजीनियरिंग की। हालांकि पहली बार है कि मेघालय की गवर्नमेंट के भावें थोड़ियां सीटां ने बीजेपी उसका हिस्सा है। सो ये ਜਿਹੜੀ ਇਹਨਾਂ ਦੀ ਲਾਈਨ ਹੈ, ਇੱਕ ਜ਼ਾਤ ਨੂੰ ਦੂਜੀ ਦੇ ਖਿਲਾਫ ਭੜਕਾਉਣਾ, ਇੱਕ ਕਬੀਲੇ ਨੂੰ ਦੂਜੇ ਦੇ ਖਿਲਾਫ ਸੈੱਟ ਕਰਨਾ, ਜਾਂ ਜਿਵੇਂ ਇਹਨਾਂ ਨੇ ਤ੍ਰਿਪੁਰਾ ਕੈਪਚਰ ਕੀਤਾ, ਉੱਥੇ ਜਾ ਕੇ ਬੰਗਾਲੀ ਹਿੰਦੂਆਂ ਦਾ ਨੈਰੇਟਿਵ ਦੇ ਕੇ ਉਹਨਾਂ ਨੂੰ ਨਾਲ ਜੋੜ ਲਿਆ, ਲੋਕਲ ਟ੍ਰਾਈਬਸ ਨੂੰ ਇਗਨੋਰ ਕੀਤਾ ਜਿਹੜੇ ਕਾਂਗਰਸ ਦੇ ਨਾਲ ਲੱਗੇ ਹੋਏ ਨੇ। ਸੋ ਜਦੋਂ ਤੁਸੀਂ ਇਸ ਕਿਸਮ ਦੀਆਂ ਹਰਕਤਾਂ ਕਰਦੇ ਹੋ, ਲੋਕਾਂ ਦੇ ਪੈਸ਼ਨਸ ਰੇਜ਼ ਕਰਦੇ ਹੋ, ਔਰ ਜ਼ਾਹਰ ਹੈ ਵੀ ਇੱਕ ਪਾਰਟ ਹਮੇਸ਼ਾ ਹੀ ਜਿੱਥੇ ਜਿੱਥੇ ਵੀ ਜਿਨ੍ਹਾਂ ਨੂੰ ਲੈਂਡ ਸ਼ਾਰਕਸ ਕਹਿੰਦੇ ਨੇ ਕਿ ਜਿਹੜੇ ਵੱਡੇ ਵੱਡੇ ਲੈਂਡ ਮਾਫੀਆ ਵਾਲੇ ਸ਼ਾਰਕ ਦੀ ਤਰ੍ਹਾਂ ਦੇਖਦੇ ਨੇ, ਜਿਹੜੀਆਂ ਜ਼ਮੀਨਾਂ ਕੱਲ ਤੱਕ ਇਗਨੋਰਡ ਸੀ, ਸ਼ਿਲੌਂਗ ਹੁਣ ਵੱਧ ਰਿਹਾ ਹੈ, ਜਿੱਥੇ ਸਿੱਖ ਬੈਠੇ ਨੇ 150 ਸਾਲ ਤੋਂ, ਉਹ ਜਿਹੜੀਆਂ ਨੇ ਉਹਨਾਂ ਦੀ ਮੇਨ ਮਾਰਕੀਟ ਦੇ ਨੇੜੇ ਉੱਥੇ ਬਣ ਰਹੀ ਹੈ, ਔਰ ਉਹਦੀ ਜ਼ਮੀਨਾਂ ਦੀ ਕੀਮਤ ਬਹੁਤ ਜ਼ਿਆਦਾ ਹੈ। ਸੋ ਉਹਨੂੰ ਝਗੜੇ ਵਾਲਾ ਕਹਿ ਦਿੱਤਾ ਹੈ ਕਿ ਜੀ ਇਹ ਜ਼ਮੀਨਾਂ ਦਾ ਝਗੜਾ ਹੈ, ਕਿਹਦੀ ਮਲਕੀਅਤ ਹੈ ਕਿਹਦੀ ਨਹੀਂ ਹੈ। ਹਾਲਾਂਕਿ ਇਹਨਾਂ ਦੀਆਂ ਸਟੋਰੀਜ਼ ਹੀ ਸੀ ਕਿ ਵੀ 95% ਸਿੱਖ ਜਿਹੜੇ ਨੇ ਉਹਨਾਂ ਨੂੰ ਈਵਨ ਦਲਿਤ ਦਾ ਸ਼ਡਿਊਲ ਕਾਸਟ ਦਾ ਸਰਟੀਫਿਕੇਟ ਵੀ ਨਹੀਂ ਉਹਨਾਂ ਨੇ ਦਿੱਤੇ ਹੋਏ। ਸੋ ਕੁੱਲ ਮਿਲਾ ਕੇ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਇਹ ਚੰਗੀ ਗੱਲ ਹੈ, ਸਿੱਖ ਕੌਮ ਨੇ ਉਸ ਦਰਦ ਨੂੰ ਮਹਿਸੂਸ ਕੀਤਾ। ਹਾਲਾਂਕਿ ਸਾਡੇ ਦਰਸ਼ਕਾਂ ਚੋਂ ਕੁਛ ਦੀ ਇਹ ਸ਼ਿਕਾਇਤ ਹੈ ਕਿ ਡਾਇਸਪੋਰਾ ਸਿੱਖਾਂ ਨੇ ਉਵੇਂ ਨਹੀਂ ਕੀਤਾ, ਜਾਂ ਕੁਛ ਆਰਗੇਨਾਈਜੇਸ਼ਨਸ ਦੇ ਨਾਂ ਲੈ ਕੇ ਕਿਹਾ ਵੀ ਜਿਨ੍ਹਾਂ ਨੇ ਗਲਤ ਸਟੇਟਮੈਂਟਾਂ ਦਿੱਤੀਆਂ। ਔਰ ਮੈਂ ਸਮਝਦਾ ਵੀ ਇਸ ਗੱਲ ਬਾਰੇ ਸਾਨੂੰ ਕੌਸ਼ੀਅਸ ਹੋਣਾ ਚਾਹੀਦਾ ਕਿ ਜਦੋਂ ਤੱਕ ਸਾਰੇ ਫੈਕਟ ਸਾਹਮਣੇ ਨਾ ਹੋਣ। ਲੇਕਿਨ ਇਸ ਸਾਰੇ ਚੋਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਅਸੀਂ ਇਹ ਨਹੀਂ ਚਾਹੁੰਦੇ ਕਿ ਅਸੀਂ ਇਹ ਕਹੀਏ ਜੀ 75% ਜਿਹੜੇ ਖਾਸੀ ਟ੍ਰਾਈਬ ਹੈ ਉਹ ਈਸਾਈ ਨੇ ਔਰ ਉਹਦੀ ਜਿਹੜੀ ਹੈ ਰੀਪਰਕਸ਼ਨ ਦੂਜੇ ਪਾਸੇ ਹੋਏ। ਬਟ ਐਟ ਦਾ ਸੇਮ ਟਾਈਮ ਜਦੋਂ ਤੁਸੀਂ ਕੁੱਲ ਮਿਲਾ ਕੇ ਇਸ ਨੀਤੀ ਨੂੰ ਦੇਖਦੇ ਹੋ ਕਿ ਇਹ ਕਿਹੜੇ ਪਾਸੇ ਜਾਂਦੀ ਹੈ, ਕਿਹਨੂੰ ਕਿੱਥੇ ਵਰਤਿਆ ਹੁੰਦਾ ਹੈ। ਔਰ ਮੈਂ ਇਸ ਸੈਕਸ਼ਨ ਨੂੰ ਕਨਕਲੂਡ ਕਰਾਂ, ਮੇਰੇ ਇੱਕ ਮਿੱਤਰ ਜਿਹੜੇ ਕਿ ਹੁਣ ਇਸ ਦੁਨੀਆ 'ਚ ਨਹੀਂ ਰਹੇ, ਰਜਿੰਦਰ ਸਿੰਘ ਤੁੜ, ਉਹ NIS ਪਟਿਆਲੇ ਤੋਂ ਪੋਲ ਵਾਲਟ, ਉਹਨਾਂ ਜ਼ਮਾਨਿਆਂ 'ਚ ਪੰਜਾਬੀ ਮੁੰਡੇ ਘੱਟ ਹੀ ਪੋਲ ਵਾਲਟਰ ਹੁੰਦੇ ਸੀ, ਉਹ ਨੈਸ਼ਨਲ ਪਲੇਅਰ ਸੀ ਪੋਲ ਵਾਲਟ ਦੇ, ਔਰ ਉਹ ਉਹਨਾਂ ਦੀ ਜਿਹੜੀ ਹੈ ਟ੍ਰੇਨਿੰਗ NIS ਪਟਿਆਲਾ 'ਚ ਹੋਈ, ਜਿਹੜੀ ਏਸ਼ੀਆ ਦੀ ਬੜੀ ਵੱਡੀ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਹੈ। ਸੋ ਉਹਨਾਂ ਨੇ ਇਹ ਗੱਲ 70s ਦੇ ਵਿੱਚ ਦੱਸੀ, ਕਹਿਣ ਲੱਗੇ ਜੀ ਸਾਡੇ ਨਾਲ ਜਿਹੜਾ ਉੱਥੇ NIS ਟ੍ਰੇਨਿੰਗ ਵੇਲੇ ਉੱਥੋਂ ਦੇ ਮੇਘਾਲਿਆ ਔਰ ਨਾਗਾਲੈਂਡ ਔਰ ਮਨੀਪੁਰ, ਉੱਥੋਂ ਦੇ ਵੀ ਕੁਛ ਜਿਹੜੇ ਨੇ ਮੁੰਡੇ ਕੁੜੀਆਂ ਸੀ ਜਿਹੜੇ ਕੋਈ ਰੈਸਲਿੰਗ 'ਚ ਹੈ, ਕੋਈ ਬਾਕਸਿੰਗ 'ਚ ਹੈ,
ਕੋਈ ਤੀਰ ਕਮਾਨ 'ਚ ਹੈ ਜੀ ਤੇ ਕਹਿੰਦੇ ਵੀ ਉਹ ਸਾਡੇ ਨੇੜੇ ਵੀ ਨਹੀਂ ਸੀ ਆਉਂਦੇ ਔਰ ਉਹਨਾਂ ਦੀਆਂ ਨਜ਼ਰਾਂ ਤੋਂ ਲੱਗਦਾ ਸੀ ਵੀ ਜਿਵੇਂ ਉਹ ਸਾਨੂੰ ਨਫ਼ਰਤ ਕਰਦੇ। ਉਹਨੂੰ ਕਹਿਣ ਲੱਗੇ ਵੀ ਇੱਕ ਟਰੈਕ ਇਵੈਂਟ ਦੇ ਵੇੜੇ ਜਿਹਦੇ 'ਚ ਕਿ ਉਹਨਾਂ ਦਾ ਕੋਈ ਪਲੇਅਰ ਮੇਰੇ ਨਾਲ ਥੋੜਾ ਜਿਹਾ ਨੇੜੇ ਹੋਇਆ ਤੇ ਉਹਨੂੰ ਮੈਂ ਜਦੋਂ ਥੋੜਾ ਜਿਹਾ ਖੁੱਲ ਗਿਆ ਉਹਨੂੰ ਮੈਂ ਕਿਹਾ ਵੀ ਕਿਉਂ ਤੁਸੀਂ ਸਾਡੇ ਤੋਂ ਕਿਉਂ ਦੂਰ ਰਹਿੰਦੇ ਹੋ? ਕਹਿੰਦੇ ਵੀ ਨਹੀਂ, ਜਿਹੜੇ ਤੁਹਾਡੀਆਂ ਸ਼ਕਲਾਂ ਵਾਲੇ ਨੇ ਭਾਰਤੀ ਫੌਜ ਦੇ ਵਿੱਚ ਉਹ ਸਾਡੇ ਤੇ ਬਹੁਤ ਉਹਨਾਂ ਨੇ ਜ਼ੁਲਮ ਕੀਤੇ ਨੇ, ਸਾਡੇ ਪਿੰਡਾਂ ਨੂੰ ਅੱਗ ਲਾ ਦਿੰਦੇ ਨੇ, ਸਾਨੂੰ ਜਿਹੜਾ ਮਾਰਦੇ ਨੇ। ਹੁਣ ਜ਼ਾਹਰ ਹੈ ਕਿ ਔਰ ਇਹੀ ਨੈਰੇਟਿਵ ਹੁਣ ਕਸ਼ਮੀਰ 'ਚ ਉਹ ਗੱਲ ਨਹੀਂ ਰਹੀ ਕਿਉਂਕਿ ਸਿੱਖਾਂ ਨੂੰ ਜੂਨ 84 ਨੇ ਔਰ ਇਹੀ ਗੱਲ ਕਸ਼ਮੀਰ ਦੇ ਹਵਾਲੇ ਨਾਲ ਵੀ ਕਹੀ ਜਾਂਦੀ ਸੀ ਔਰ ਹੁਣ ਵੀ ਇੱਕ ਅੱਧਾ ਜਰਨੈਲ ਜਿਹੜਾ ਉਹ ਪਟਿਆਲੇ ਤੋਂ ਇੱਕ ਲੜਿਆ ਉਹ ਬੜਾ ਧਮਕੀਆਂ ਵਾਲਾ ਉਹਦਾ ਅੰਦਾਜ਼ ਰਿਹਾ। ਹੁਣ ਇਹੀ ਫੀਅਰ ਜਿਹੜਾ ਕਿਸੇ ਵੇਲੇ ਕਸ਼ਮੀਰ 'ਚ ਵੀ ਪੈਦਾ ਕੀਤਾ ਹੋਇਆ ਸੀ ਕਿ ਤੁਸੀਂ ਸਿੱਖ ਫੌਜ ਰੱਖੀ ਹੋਈ ਹੈ, ਉਹਨਾਂ ਤੋਂ ਤੁਸੀਂ ਉਹ ਜ਼ੁਲਮ ਕਰਵਾਉਂਦੇ ਹੋ। ਸੋ ਇਹ ਜਦੋਂ ਇਹ ਕੋਈ ਚੀਜ਼ ਬਿਲਟ ਹੁੰਦੀ ਹੈ ਉੱਥੇ ਜਿਹੜੇ ਨਾਰਥ ਈਸਟ ਦੇ ਕਬੀਲੇ ਨੇ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਦੇ ਖਿਲਾਫ ਭਾਰਤ ਨੇ ਜਿਹੜਾ ਫੌਜੀ ਕਬਜ਼ੇ ਦੇ ਥੱਲੇ ਹੀ ਰੱਖਿਆ ਹੋਇਆ। ਹੁਣ ਉੱਥੇ ਉਹਨਾਂ ਨੇ ਨਾਰਥ ਈਸਟ ਦੇ ਵਿੱਚ ਸਿੱਖ ਫੌਜ ਇਸਤੇਮਾਲ ਕੀਤੀ ਉਹਨਾਂ ਨੂੰ ਦਬਾਉਣ ਲਈ। ਸੋ ਜ਼ਾਹਰ ਹੈ ਵੀ ਉਹਨਾਂ ਦੇ ਦਿਮਾਗਾਂ 'ਚ ਕਿਤੇ ਨਾ ਕਿਤੇ ਉਹ ਭਾਵੇਂ ਫਿਰ ਸਿਵਿਲੀਅਨ ਸਿੱਖ ਹੈ ਕਿ ਫੌਜੀ ਸਿੱਖ ਹੈ ਉਹਨਾਂ ਦੇ ਵਿੱਚ ਹਿੱਟਡ ਵੀ ਹੋਏਗੀ। ਹੁਣ ਇਸੇ ਤਰ੍ਹਾਂ ਉੱਥੋਂ ਦਾ ਮੇਜਰ ਗੋਗੋਈ ਅਸਾਮੀ ਓਰੀਜਨ ਦਾ ਉਹ ਕਸ਼ਮੀਰ ਦੇ ਵਿੱਚ ਜਿਹੜਾ ਹੈ ਉਹ ਕਸ਼ਮੀਰੀ ਨੌਜਵਾਨ ਨੂੰ ਹਿਊਮਨ ਸ਼ੀਲਡ ਵੀ ਬਣਾਉਂਦਾ ਹੈ ਔਰ ਕਸ਼ਮੀਰੀ ਬੱਚੀ ਨੂੰ ਜਿਹੜਾ ਉਹ ਆਪਣੀ ਹਵਸ ਦਾ ਸ਼ਿਕਾਰ ਵੀ ਬਣਾਉਂਦਾ, ਜਿਵੇਂ ਮਾਈਨਰ ਦੀ ਗਰੂਮਿੰਗ ਕਰਨ ਵਾਲੀ ਲਾਈਨ ਵੀ ਕਈਆਂ ਨੇ ਕਹੀ। ਸੋ ਇਹ ਜਿਹੜਾ ਸਾਰਾ ਮਿਕਸ ਹੈ ਇਹ ਨਾ ਹੋਏ ਤੇ ਫਿਰ ਇਹ 3.5% ਆਬਾਦੀ ਵਾਲੀ ਜਿਹੜੀ ਇਹ ਉੱਤੇ ਬੈਠੀ ਵਰਣ ਆਸ਼ਰਮ ਦੇ ਟੌਪ ਦੇ ਉੱਤੇ ਹੈ ਇਹ ਰਾਜ ਨਾ ਕਰ ਰਹੇ ਹੁੰਦੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਠੀਕ ਹੈ ਵੀ ਸਾਨੂੰ ਓਵਰ ਰਿਐਕਟ ਨਹੀਂ ਕਰਨਾ ਚਾਹੀਦਾ, ਪਰ ਤੁਸੀਂ ਜਦੋਂ ਹਿੰਦੂ ਤਵੀਆਂ ਦੇ ਏਜੰਡੇ ਨੂੰ ਦੇਖਦੇ ਹੋ ਤੇ ਫਿਰ ਬਹੁਤ ਵਾਰ ਈਵਨ ਮਾਈਨੋਰਿਟੀ ਵਾਲਿਆਂ ਨੂੰ ਵੀ ਪਤਾ ਨਹੀਂ ਹੁੰਦਾ ਜਾਂ ਪਤਾ ਨਹੀਂ ਲੱਗ ਰਿਹਾ ਹੁੰਦਾ ਕਿ ਉਹਨੂੰ ਕੌਣ ਕਿੱਥੇ ਇਸਤੇਮਾਲ ਕਰ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਹੁਣ ਘੱਟੋ ਘੱਟ ਸਮੁੱਚੀ ਸਿੱਖ ਕੌਮ ਦਾ ਈਵਨ ਸ਼੍ਰੋਮਣੀ ਕਮੇਟੀ ਨੇ ਵੀ ਆਪਣੀ 4 ਮੈਂਬਰੀ ਟੀਮ ਭੇਜੀ ਹੈ, ਧਿਆਨ ਉੱਥੇ ਹੈ। ਸੋ ਮੈਂ ਸਮਝਦਾ ਹਾਂ ਵੀ ਜੋ ਵੀ ਉੱਥੇ ਕਰਨ ਦੀ ਲੋੜ ਹੈ ਉਹਨਾਂ ਨੂੰ ਆਰਥਿਕ ਤੌਰ ਤੇ ਸਟੇਬਲ ਕਰਨ ਦੀ ਔਰ ਜੇ ਉਹਦੇ ਚੋਂ ਕੁਝ ਹਿੱਸਾ ਕਿਉਂਕਿ ਨਫ਼ਰਤ ਇੰਨੀ ਅੱਜ 4 ਦਿਨ ਬਾਅਦ ਵੀ ਉੱਥੇ ਫਲੈਗ ਮਾਰਚ ਨੇ, ਅਜੇ ਕਰਫਿਊ ਨਹੀਂ ਖੁੱਲੇ ਤੇ ਇਹ ਸਿਰਫ ਆਮ ਦੀ ਜਿਹੀ ਘਟਨਾ ਨਹੀਂ ਹੈ। ਸੋ ਮੈਂ ਸਮਝਦਾ ਵੀ ਫਿਊਚਰ ਦੇ ਵਿੱਚ ਵੀ ਉਹਨਾਂ ਦੀ ਸੇਫਟੀ ਸਿਕਿਉਰਿਟੀ ਨੂੰ ਖਤਰਾ ਹੋਏਗਾ ਔਰ ਜੇ ਉਹਨਾਂ ਦੇ ਲਈ ਈਵਨ ਜਿਹੜਾ 700 ਪਰਿਵਾਰ ਨੇ ਉਹਨਾਂ ਚੋਂ ਕੁਝ ਨੂੰ ਰੀਹੈਬਿਲਿਟੇਟ ਵੀ ਕਰਨਾ ਪੈਂਦਾ ਜਾਂ ਕੋਈ ਜੇ ਇੱਥੇ ਕਸ਼ਮੀਰੀ ਪੰਡਤਾਂ ਦੇ ਲਈ ਸਪੈਸ਼ਲ ਜ਼ੋਨ ਬਣਾਉਣ ਦੀਆਂ ਗੱਲਾਂ ਨੇ, ਸੋ ਵਟਐਵਰ ਨੀਡਸ ਟੂ ਬੀ ਡਨ ਇਹ ਹੋਣਾ ਚਾਹੀਦਾ ਔਰ ਇਹ ਤਾਂ ਹੀ ਹੋਏਗਾ ਜੇ ਸਿੱਖ ਕੌਮ ਦਾ ਔਰ ਖਾਸ ਤੌਰ ਤੇ ਈਵਨ ਡਾਇਸਪੋਰਾ ਸਿੱਖਾਂ ਦਾ ਵੀ ਇਸ ਮੁੱਦੇ ਦੇ ਉੱਤੇ ਪ੍ਰੈਸ਼ਰ ਬਿਲਡ ਜੀ। ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। Viewers, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।